ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 832 551 5029 ਜਾਂ 605 475 6868, 605 475 6868, UK ਦੇ ਲਈ 3300 101100, 3300 10 11 00, ਜਰਮਨੀ ਦੇ ਲਈ 511 8090 4041, 511 80 90 40 41, ਫਰਾਂਸ ਦੇ ਲਈ 331801 42595, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਤੁਹਾਡੀ ਜਿਹੜੀ ਗੱਲਬਾਤ ਅਸੀਂ ਕਰਵਾਉਂਦੇ ਹਾਂ ਅੱਜ ਦੇ ਦਿਨ ਬਲਤੇਜ ਪੰਨੂ ਹੁਣਾਂ ਦੇ ਨਾਲ, ਅਤੇ ਉਸ ਦੇ ਵਿੱਚ ਅਸੀਂ ਗੱਲਬਾਤ ਕਰਦੇ ਹਾਂ ਰਾਸ਼ਟਰ ਪੱਧਰ ਦੀਆਂ ਖਬਰਾਂ, ਪੰਜਾਬ ਦੀ ਸਿਆਸੀ ਮਾਹੌਲ, ਜੋ ਇਸ ਟਾਈਮ ਉੱਥੇ ਮੇਨ ਚੋਣਵੀਆਂ ਖਬਰਾਂ ਹੁੰਦੀਆਂ, ਉਸ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕੀਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜੋ ਕਿ ਇਸ ਟਾਈਮ ਓਬਾਮਾ ਕੇਅਰ ਦੀਆਂ ਐਪਲੀਕੇਸ਼ਨਸ ਭਰ ਰਹੇ ਨੇ। ਉਹਨਾਂ ਦਾ ਫੋਨ ਨੰਬਰ 408 272 2500 408 272 2500। ਇਸ ਦੇ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਤੋਂ, ਕੁਲਵੰਤ ਸਿੰਘ ਅਤੇ ਨਵਿੰਦਰ ਕੌਰ ਜੀ ਨੇ ਨਿਊਯਾਰਕ ਤੋਂ, ਦਲੀਪ ਸਿੰਘ ਅਤੇ ਅਵਤਾਰ ਸਿੰਘ ਮੰਜਲ ਫਾਉਲਰ ਤੋਂ, ਰਜਿੰਦਰ ਕੌਰ ਜੀ ਸੈਨ ਹੋਜ਼ੇ ਤੋਂ ਅਤੇ ਰਜਿੰਦਰ ਕੁਮਾਰ ਜੀ ਫਰੈਜ਼ਨੋ ਤੋਂ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਅਤੇ ਆਪਣੀ ਜਿਹੜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਬਲਤੇਜ ਜੀ। ਸਭ ਤੋਂ ਪਹਿਲੀ ਜਿਹੜੀ ਆ ਖਬਰ, ਉਸ ਦੇ ਨਾਲ ਕੁਛ ਕੁ ਦਿਨ ਦੇ ਵਿੱਚ ਹੀ ਜਿੱਦਾਂ ਹੁਣ ਜੰਮੂ ਕਸ਼ਮੀਰ ਦੇ ਵਿੱਚ ਪ੍ਰਧਾਨ ਮੰਤਰੀ ਜਾ ਕੇ ਆਏ ਨੇ, ਅਤੇ ਨਾਲ ਹੀ ਜਿਹੜੀਆਂ ਚੋਣਾਂ ਦੀ ਜਿਹੜੀ ਤਰੀਕ ਆ ਉੱਥੇ ਦੀ ਤੈਅ ਹੋ ਗਈ ਆ। ਜੰਮੂ ਕਸ਼ਮੀਰ ਅਤੇ ਝਾਰਖੰਡ ਦੀਆਂ ਚੋਣਾਂ ਨੂੰ 25 ਨਵੰਬਰ ਦਾ ਜਿਹੜਾ ਦਿਨ ਆ ਉਹ ਦੇ ਦਿੱਤਾ ਗਿਆ ਹੈ। ਜੀ ਬਿਲਕੁਲ, ਐਕਚੁਅਲੀ ਜਿਹੜਾ ਪੈਕੇਜ ਵਗੈਰਾ ਦਿੱਤਾ ਜਾ ਰਿਹਾ ਜੀ, ਉਹਨੂੰ ਸ਼ਾਇਦ ਇਸੇ ਸੰਦਰਭ ਦੇ ਨਾਲ ਜੋੜਿਆ ਜਾ ਰਿਹਾ ਕਿ ਰਾਜਨੀਤਿਕ ਲਾਹਾ ਲੈਣ ਦੇ ਵਾਸਤੇ ਹੀ ਜਿਹੜਾ ਉਹ ਕੀਤਾ ਜਾ ਰਿਹਾ। ਔਰ ਚੋਣ ਕਮਿਸ਼ਨ ਨੇ ਜੰਮੂ ਕਸ਼ਮੀਰ ਤੇ ਝਾਰਖੰਡ ਦੇ ਵਿੱਚ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਜਿਹੜਾ ਜੀ ਕਰਤਾ। ਔਰ ਇਹਦੇ ਨਾਲ ਦਿੱਲੀ ਦੇ 3 ਹਲਕਿਆਂ ਮਹਿਰੌਲੀ, ਤੁਗਲਕਾਬਾਦ ਤੇ ਕ੍ਰਿਸ਼ਨ ਨਗਰ ਦੀ ਉਪ ਚੋਣ ਵੀ ਜਿਹੜੀ ਉਹ ਕਰਵਾਈ ਜਾਊਗੀ ਜੀ। ਜਿਹੜੇ ਵੀ ਸੰਪਤ ਨੇ, VS ਸੰਪਤ ਜਿਹੜੇ ਮੁੱਖ ਚੋਣ ਕਮਿਸ਼ਨਰ, ਉਹਨਾਂ ਨੇ ਕਿਹਾ ਕਿ 5 ਗੇੜਾਂ ਦੇ ਵਿੱਚ ਇਹ ਵੋਟਾਂ ਜਿਹੜੀਆਂ ਪਾਈਆਂ ਜਾਣਗੀਆਂ। ਪਹਿਲੇ ਗੇੜ ਦੇ ਵਿੱਚ 25 ਨਵੰਬਰ ਨੂੰ ਵੋਟਾਂ ਪੈਣਗੀਆਂ। ਉਸੇ ਦਿਨ ਦਿੱਲੀ ਵਿਧਾਨ ਸਭਾ ਉਪ ਚੋਣਾਂ ਦੀ ਪੋਲਿੰਗ ਹੋਏਗੀ। ਦੂਜੇ ਗੇੜ ਦੀ ਪੋਲਿੰਗ 2 ਦਸੰਬਰ ਨੂੰ ਹੋਏਗੀ। 9 ਦਸੰਬਰ ਨੂੰ ਤੀਜੇ ਗੇੜ ਦੀ ਵੋਟਾਂ ਜਿਹੜੀਆਂ ਪਾਈਆਂ ਜਾਣਗੀਆਂ ਜੀ। ਚੌਥੇ ਗੇੜ ਦੀ ਪੋਲਿੰਗ ਜਿਹੜੀ ਹੈ ਜੀ ਉਹ 14 ਦਸੰਬਰ, ਜਦੋਂ ਕਿ 5ਵੇਂ ਤੇ ਆਖਰੀ ਗੇੜ ਦੀ ਪੋਲਿੰਗ 20 ਦਸੰਬਰ ਨੂੰ ਹੋਊਗੀ। 23 ਦਸੰਬਰ ਨੂੰ ਇਹਨਾਂ ਵੋਟਾਂ ਦੀ ਜਿਹੜੀ ਉਹ ਗਿਣਤੀ ਹੋਊਗੀ ਤੇ ਉਸੇ ਦਿਨ ਸਾਰੇ ਨਤੀਜਿਆਂ ਦਾ ਜਿਹੜਾ ਐਲਾਨ ਆ ਉਹ ਕੀਤਾ ਜਾਊਗਾ। ਝਾਰਖੰਡ ਵਿਧਾਨ ਸਭਾ ਦੀਆਂ 81 ਸੀਟਾਂ ਨੇ, ਜਿਹਦੇ ਚੋਂ 9 ਅਨੁਸੂਚਿਤ ਜਾਤੀਆਂ ਤੇ 28 ਅਨੁਸੂਚਿਤ ਜਨਜਾਤੀਆਂ ਦੇ ਵਾਸਤੇ ਰਾਖਵੀਆਂ ਨੇ। 87 ਮੈਂਬਰੀ ਜੰਮੂ ਕਸ਼ਮੀਰ ਵਿਧਾਨ ਸਭਾ ਹਲਕੇ ਦੇ ਵਿੱਚ 7 ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਨੇ ਅਤੇ ਅਨੁਸੂਚਿਤ ਜਨਜਾਤੀਆਂ ਲਈ ਰਾਖਵਾਂਕਰਨ ਜਿਹੜਾ ਉਹ ਨਹੀਂ ਹੈਗਾ। ਝਾਰਖੰਡ ਵਿਧਾਨ ਸਭਾ ਦਾ ਕਾਰਜਕਾਲ 3 ਜਨਵਰੀ 2015 ਨੂੰ ਖਤਮ ਹੋਣਾ ਹੈ, ਜਦੋਂ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਦੀ ਮਿਆਦ 19 ਜਨਵਰੀ ਤੱਕ ਹੈ। ਜੰਮੂ ਕਸ਼ਮੀਰ ਦੇ ਵਿੱਚ ਵੋਟਰ ਜਿਹੜੇ ਨੇ ਜੀ ਉਹਨਾਂ ਦੀ ਗਿਣਤੀ 72 ਲੱਖ ਹੈ। ਔਰ ਤਕਰੀਬਨ ਦੀ 10,000 ਦੇ ਕਰੀਬ ਜਿਹੜੇ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਝਾਰਖੰਡ ਦੇ ਵਿੱਚ ਵੋਟਰਾਂ ਦੀ ਗਿਣਤੀ 2 ਕਰੋੜ 7 ਲੱਖ ਹੈ। ਔਰ ਇੱਥੇ 24,648 ਪੋਲਿੰਗ ਸਟੇਸ਼ਨ ਜਿਹੜੇ ਨੇ ਉਹ ਬਣਾਏ ਜਾਣਗੇ ਜੀ। ਔਰ ਇਹ ਭਾਜਪਾ
ਜਿਹੜੀ ਆ ਜੀ ਇੱਕ ਵਾਰੀ ਫੇਰ ਇਹ ਸੋਚ ਰਹੀ ਆ ਕਿ ਤੱਤੇ ਘਾਹ ਜਿਹੜੀਆਂ ਇਹ ਵੀ ਚੋਣਾਂ ਕਰਵਾ ਲਈਆਂ ਜਾਣ, ਕਿਉਂਕਿ ਉਹਨੂੰ ਉਮੀਦ ਹੈ ਕਿ ਮਹਾਰਾਸ਼ਟਰ ਤੇ ਹਰਿਆਣੇ ਦੇ ਆਏ ਜਿਹੜੇ ਚੋਣ ਨਤੀਜੇ ਨੇ ਉਹ ਇੱਥੇ ਵੀ ਅਸਰ ਪਾ ਸਕਦੇ ਨੇ। ਜੀ 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 ਬਿਲਕੁਲ। ਸ਼ਾਇਦ ਫਲੋ ਦੇ ਵਿੱਚ ਜਿਹੜਾ ਕਹਿੰਦੇ ਜੀ ਅੱਗੇ ਵੀ ਜਿਹੜੀ ਇੱਦਾਂ ਹੀ ਗੱਲ ਬਣਦੀ ਜਾਵੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਕੇਜਰੀਵਾਲ, ਅਰਵਿੰਦ ਕੇਜਰੀਵਾਲ, ਉਹਨਾਂ ਨੇ ਭਾਜਪਾ ਦੇ ਉੱਤੇ ਜਿਹੜੇ ਫਰਜ਼ੀ ਵੋਟਾਂ ਬਣਾਉਣ ਦੇ ਜਿਹੜੇ ਦੋਸ਼ ਲਾਏ ਨੇ। ਕੀ ਹੈਗਾ ਜੀ ਇਸ ਪੂਰੀ ਖਬਰ ਦੇ ਪਿੱਛੇ? ਜੀ ਆਮ ਆਦਮੀ ਪਾਰਟੀ ਜਿਹੜੀ ਕਿ ਇਸ ਵੇਲੇ ਚਰਚਾ ਇਸ ਗੱਲ ਦੀ ਵੀ ਚੱਲ ਰਹੀ ਹੈ ਕਿਉਂਕਿ ਇਹ ਜਿਹੜੀ ਥੋੜੀ ਜਿਹੀ ਕਾਹਲੀ ਕੀਤੀ ਹੈ ਜਿਹੜਾ ਚੋਣ ਕਮਿਸ਼ਨ ਨੇ, ਉੱਥੇ 3 ਸੀਟਾਂ ਜਿਹੜੀਆਂ ਖਾਲੀ ਹੋਈਆਂ ਨੇ ਉਹਦੇ ਉੱਤੇ ਚੋਣ ਕਰਾਉਣ ਲਈ, ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਜਿਹੜਾ ਉਮੀਦ ਆ ਉਹ 28 ਤਰੀਕ ਨੂੰ ਆਉਣ ਵਾਲਾ, ਉਹਦਾ ਇੰਤਜ਼ਾਰ ਕਰ ਲਿਆ ਜਾਂਦਾ ਤਾਂ ਬੈਟਰ ਸੀਗਾ ਜੀ। ਪਰ ਸ਼ਾਇਦ ਬੀਜੇਪੀ ਇਹ ਸੋਚਦੀ ਹੈ ਕਿ ਉਹ 3 ਸੀਟਾਂ ਜਿਹੜੀਆਂ ਨੇ ਉਹ ਜਿੱਤ ਕੇ ਸਰਕਾਰ ਬਣਾਉਣ ਦੇ ਹੋਰ ਨੇੜੇ ਹੋ ਸਕਦੀ ਹੈ, ਬਜਾਏ ਇਹਦੇ ਕਿ ਸਾਰੀਆਂ ਜਿਹੜੀਆਂ ਸੀਟਾਂ ਨੇ ਉਹ ਜਿੱਤੀਆਂ ਜਾਣ। ਇਹਦੇ ਦੌਰਾਨ ਇੱਕ ਗੰਭੀਰ ਦੋਸ਼ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਾਇਆ, ਉਹਨੇ ਇਹ ਗੱਲ ਕਹੀ ਹੈ ਕਿ ਫਰਜ਼ੀ ਵੋਟਰ ਸੂਚੀਆਂ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ। ਇਸ ਵੇਲੇ ਉਹਨਾਂ ਨੇ ਕਿਹਾ ਕਿ ਸੋਮਵਾਰ ਨੂੰ ਉਹ ਚੋਣ ਕਮਿਸ਼ਨ ਦੇ ਕੋਲੇ ਇੱਕ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਜਿਹੜੀ ਹੈ ਜੀ ਇਸ ਮਾਮਲੇ ਦੇ ਉੱਤੇ ਕਰੂਗੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਟਵੀਟ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਵੱਡੇ ਆਗੂ ਨੇ ਦਿੱਲੀ ਦੇ ਵਿੱਚ ਸਾਰੇ ਵਿਧਾਇਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ ਆਪਣੇ ਹਲਕਿਆਂ ਦੇ ਵਿੱਚ ਘੱਟੋ ਘੱਟ 5000 ਫਰਜ਼ੀ ਵੋਟਾਂ ਜਿਹੜੀਆਂ ਬਣਾਉਣ ਜੀ। ਤੇ ਇਹਦੇ ਵਿੱਚ ਜਿਹੜੇ ਹਮਾਇਤੀ ਜਿਹੜੇ ਆਪ ਦੇ ਹਮਾਇਤੀ ਨੇ ਉਹਨਾਂ ਦੇ ਨਾਮ ਜਿਹੜੇ ਨੇ ਵੋਟਰ ਲਿਸਟਾਂ ਦੇ ਵਿੱਚੋਂ ਕੱਟ ਦਿੱਤੇ ਜਾਣ। ਉਹਨਾਂ ਨੇ ਕਿਹਾ ਕਿ ਨਾ ਫਰਜ਼ੀ ਨਾਂ ਸ਼ਾਮਲ ਕਰਨ ਦੇ ਵਾਸਤੇ 5000 ਰੁਪਏ ਤੇ ਨਾਂ ਕਟਵਾਉਣ ਲਈ 200 ਰੁਪਏ ਜਿਹੜੇ ਆ ਉਹ ਦਿੱਤੇ ਜਾ ਰਹੇ ਨੇ। ਉਹਨਾਂ ਨੇ ਕਿਹਾ ਇਸ ਸੰਬੰਧੀ ਉਹਨਾਂ ਦੇ ਕੋਲੇ ਜਿਹੜੇ ਪੁਖਤਾ ਸਬੂਤ ਨੇ ਉਹ ਮੌਜੂਦ ਨੇ, ਜਿਹੜੇ ਕਿ ਉਹ ਉਹਨਾਂ ਨੂੰ ਦੇਣਗੇ ਜੀ ਮੁੱਖ ਚੋਣ ਕਮਿਸ਼ਨ ਨੂੰ ਜਿਹੜਾ ਜਾ ਕੇ। ਜੀ ਜੀ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਭਾਜਪਾ ਤੇ ਅਕਾਲੀ ਦਲ ਦੇ ਜਿਹੜੇ ਸੰਬੰਧਾਂ ਨੂੰ ਲੈ ਕੇ, ਕੱਲ੍ਹ ਕਹਿ ਰਹੇ ਸੀਗੇ ਵੀ 9 ਮਾਸ ਦਾ ਸੰਬੰਧ ਆ ਤੇ ਭਾਜਪਾ ਵਾਲੇ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਜਿਹੜੀ ਮੰਗ ਕਰ ਰਹੇ ਸੀ ਤੇ ਬਾਦਲ ਹੁਣਾਂ ਨੇ ਹੁਣ ਉਹ ਅਸਤੀਫਾ ਮੰਨਣ ਤੋਂ ਲੈਣ ਤੋਂ ਕੋਰੀ ਨਾ ਕਰ ਦਿੱਤੀ ਆ। ਜੀ ਪ੍ਰਕਾਸ਼ ਸਿੰਘ ਬਾਦਲ ਤੇ ਸ਼ੁਰੂ ਤੋਂ ਹੀ ਇੱਦਾਂ ਦੇ ਰਹੇ ਨੇ ਜੀ, ਕਿਸੇ ਵੀ ਮਸਲੇ ਨੂੰ ਉਹ ਛੇਤੀ ਕੀਤਿਆਂ ਹੱਲ ਨਹੀਂ ਕਰਦੇ ਹੁੰਦੇ, ਉਹਨੂੰ ਵੱਡੇ ਤੋਂ ਵੱਡਾ ਹੋਈ ਜਾਣ ਦੇਣਾ ਚਾਹੁੰਦੇ ਨੇ ਜੀ। ਸ਼ਾਇਦ ਇਸ ਕਰਕੇ ਕਿ ਜਿੰਨਾ ਵੱਡਾ ਮਸਲਾ ਹੋਊਗਾ ਜੀ ਉਸ ਤੋਂ ਬਾਅਦ ਫਿਰ ਉਨੀ ਜ਼ਿਆਦਾ ਵੱਧ ਚਰਚਾ ਤੋਂ ਬਾਅਦ ਉਹਦਾ ਕੋਈ ਹੱਲ ਜਿਹੜਾ ਲੱਭਣਗੇ। ਹੁਣ ਜਦੋਂ ਕਿ ਅਵਿਨਾਸ਼ ਚੰਦਰ ਦੇ ਅਸਤੀਫੇ ਦਾ ਜਿਹੜਾ ਦਬਾਅ ਆ ਉਹ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਪਾਇਆ ਜਾ ਰਿਹਾ, ਤੇ ਇਸ ਮੌਕੇ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੋਈ ਨਾ ਜਿਹੜੀ ਆ ਉਹ ਕਰ ਦਿੱਤੀ ਹੈ ਕਿ ਅਵਿਨਾਸ਼ ਚੰਦਰ ਦੇ ਅਸਤੀਫੇ ਦੀ ਕੋਈ ਲੋੜ ਜਿਹੜੀ ਆ ਉਹ ਨਹੀਂ ਆ। ਉਹਨਾਂ ਨੇ ਕੋਰਾ ਜਵਾਬ ਹੀ ਜਿਹੜਾ ਜੀ ਉਹ ਦਿੱਤਾ। ਉਹਨਾਂ ਨੇ ਕਿਹਾ ਕਿ ਜਦੋਂ ਜੇ ਇਸ ਮਾਮਲੇ ਦੇ ਵਿੱਚ ਉਹ ਦੋਸ਼ੀ ਠਹਿਰਾਏ ਜਾਂਦੇ ਨੇ ਤਾਂ ਅਸਤੀਫਾ ਜਿਹੜਾ ਲੈਣਾ ਬਣਦਾ। ਇਹ ਤਾਂ ਫਿਰ ਇਹ ਗੱਲ ਹੋ ਗਈ ਨਾ ਜੀ, ਅਜੇ ਕਦੋਂ ਕਿਹਨੂੰ ਪਤਾ ਕਿ ਕਿੰਨੀ ਦੇਰ ਦੇ ਕੇਸ ਦਰਜ ਹੁੰਦੇ ਆ ਜਿਹੜਾ ਉਹ ਲੱਗਣੀ ਆ, ਉਸ ਤੋਂ ਬਾਅਦ ਉਹ ਕਿੰਨੀ ਦੇਰ ਅਦਾਲਤਾਂ ਦੇ ਵਿੱਚ ਮਾਮਲਾ ਜਿਹੜਾ ਜੀ ਉਹ ਚੱਲਣਾ। ਜੇ ਕਿਸੇ ਵਿਰੋਧੀ ਧਿਰ ਵਾਲੇ ਦਾ ਨਾਮ ਜਿਹੜਾ ਆਇਆ ਹੁੰਦਾ, ਜਦੋਂ ਆਇਆ ਸੀਗਾ ਜੀ ਕਾਂਗਰਸੀ ਜਿਹੜਾ ਸੀਗਾ ਰਾਜਾ ਵੜਿੰਗ ਦਾ, ਉਹ ਵਿਧਾਨ ਸਭਾ ਤੱਕ ਮਾਮਲਾ ਜਿਹੜਾ ਪਹੁੰਚ ਗਿਆ ਸੀਗਾ। ਇਹ ਹੁਣ ਹਾਲਾਂਕਿ ਰਾਜਾ ਵੜਿੰਗ ਤੋਂ ਕੋਈ ਪੁੱਛਗਿੱਛ ਜਿਹੜੀ ਸੀ ਉਹ ਨਹੀਂ ਕਿਸੇ ਪੁਲਿਸ ਵਾਲੇ ਨੇ ਅੱਜ ਤੱਕ ਨਹੀਂ ਕੀਤੀ, ਪਰ ਅਵਿਨਾਸ਼ ਚੰਦਰ ਤੋਂ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ ਜੀ ਲਗਾਤਾਰ ਉਹਦੇ ਉੱਤੇ ਸ਼ਿਕੰਜਾ ਕੱਸੀ ਜਾ ਰਹੀ ਹੈ। ਜੇ ਅਵਿਨਾਸ਼ ਚੰਦਰ ਨੂੰ ਕੱਲ੍ਹ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਫਿਰ ਵੀ ਸ਼ਾਇਦ ਇਹੀ ਕਿਹਾ ਜਾਊਗਾ ਕਿ ਨਹੀਂ ਅਜੇ ਦੋਸ਼ੀ ਨਹੀਂ ਠਹਿਰਾਇਆ, ਪੁਲਿਸ ਨੇ ਦੋਸ਼ੀ ਜਿਹੜੇ ਆ ਉਹ ਲਾਏ ਆ। ਮੇਰਾ ਖਿਆਲ ਇਹ ਤਾਂ ਸ਼ਰਮਨਾਕ ਜਿਹੜੀ ਗੱਲ ਹੈ ਜੀ ਮੌਜੂਦਾ ਸਰਕਾਰ ਦੇ ਵਾਸਤੇ। ਉਹਦਾ ਇੱਕ MLA, ਉਹ ਵੀ ਚੀਫ ਪਾਰਲੀਮਾਨੀ ਸੈਕਟਰੀ, ਜੇ ਸਰਵਣ ਸਿੰਘ ਫਲੌਰ ਦਾ ਜਿਹੜਾ ਅਸਤੀਫਾ ਜੀ ਉਹ ਸਿਰਫ ਇਸ ਕਰਕੇ ਲਿਆ ਗਿਆ ਕਿ ਉਹਦਾ ਨਾਮ ਆ ਗਿਆ, ਤੇ ਉਸੇ ਹੀ ਕਹਾਣੀ ਦੇ ਵਿੱਚ ਨਾਮ ਤਾਂ ਅਵਿਨਾਸ਼ ਚੰਦਰ ਦਾ ਆਇਆ ਜੀ। ਫਿਰ ਅਵਿਨਾਸ਼ ਚੰਦਰ ਦਾ ਅਸਤੀਫਾ ਜਿਹੜਾ ਉਹ ਲੈਣ ਤੋਂ ਆਨਾਕਾਨੀ ਕਿਉਂ ਕੀਤੀ ਜਾ ਰਹੀ? ਜੀ ਬਿਲਕੁਲ ਜੀ, ਦੋਹਰੇ ਮਾਪਦੰਡ ਆ ਜਿਹੜੇ ਆਪਾਂ ਸ਼ੁਰੂ ਤੋਂ ਹੀ ਇਹਨਾਂ ਦੇ ਦੇਖਦੇ ਰਹੇ ਹਾਂ, ਜਿਹੜੀ ਇਸ ਟਾਈਮ ਹਕੂਮਤ ਚੱਲ ਰਹੀ ਆ ਇਹਨਾਂ ਦੀ, ਭਾਜਪਾ ਤੇ ਅਕਾਲੀਆਂ ਦੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਖੱਟਰ, ਜੋ ਕਿ ਉਹਨਾਂ ਦਾ ਸਹੁੰ ਚੁੱਕ ਸਮਾਗਮ ਹਰਿਆਣੇ ਦੇ ਪਹਿਲੇ ਮੁੱਖ ਮੰਤਰੀ ਭਾਜਪਾ ਦੇ ਜਿਹੜੇ ਬਣਨੇ ਆ ਉਹਨਾਂ ਦਾ ਅੱਜ ਤੇ ਅੱਜ ਇਸ ਮੌਕੇ ਤੇ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਜਿਹੜੇ ਨੇ ਉਹ ਸ਼ਾਮਲ ਹੋਣ ਜਾ ਰਹੇ ਨੇ। ਬੇਸ਼ਰਮੀ ਦੇ ਲਹਿਜ਼ੇ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਿਹਾ ਜੀ ਮੈਂ ਗੱਜ ਵੱਜ ਕੇ ਉੱਥੇ ਸ਼ਾਮਲ ਹੋਊਂਗਾ। ਜਿਹੜਾ ਹਰਿਆਣੇ ਦੇ ਵਿੱਚ ਉਹਨੂੰ ਹਰਾਉਣ ਦੇ ਵਾਸਤੇ ਜਿਹੜਾ ਸੀਗਾ ਉਹ ਇਨੈਲੋ ਦੀ ਮਦਦ ਕਰਦੇ ਰਹੇ। ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਸਮਾਗਮ ਦੇ ਵਿੱਚ ਚੌੜੇ ਹੋ ਕੇ ਜਿਹੜਾ ਜੀ ਉਹ ਬੈਠਣਗੇ। ਦੇਖਦੇ ਆ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਕਿਹੋ ਜਿਹਾ ਨਜ਼ਰੀਆ ਪ੍ਰਕਾਸ਼ ਸਿੰਘ ਬਾਦਲ ਦੇ ਵਾਸਤੇ ਇਸ ਮਾਮਲੇ 'ਚ ਰੱਖਦੀ ਹੈ। ਜਿਹੜੇ ਇਹ ਸਮਾਗਮ ਹੈ ਜੀ ਪੰਚਕੂਲਾ ਦੇ ਵਿੱਚ ਖੁੱਲੀ ਗਰਾਊਂਡ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਕੀਤੇ ਜਾ ਰਹੇ ਨੇ। ਲੱਖਾਂ ਰੁਪਈਆ ਜਿਹੜਾ ਜੀ ਉਹ ਪਾਣੀ ਵਾਂਗੂ ਰੋੜਿਆ ਜਾ ਰਿਹਾ।
ਇਹ ਵੀ ਜਿਹੜੀ ਦੇਣ ਆ ਨਾ ਜੀ, ਜਿਵੇਂ ਝੂਠੇ ਪੁਲਿਸ ਮੁਕਾਬਲਿਆਂ ਦੀ ਦੇਣ ਬਾਦਲ ਸਾਹਿਬ ਦੀ ਹੈ, ਇਹ ਵੀ ਦੇਣ ਜਿਹੜੀ ਆ ਨਾ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਹੈ ਕਿ ਜਿਹੜਾ ਸੈਕਟਰੀਏਟ ਆ ਉੱਥੋਂ ਕੱਢ ਕੇ ਸਮਾਗਮ ਜਿਹੜਾ ਜੀ ਬਾਹਰ ਕਰਨਾ, ਅੰਨਾ ਪੈਸਾ ਜਿਹੜਾ ਜੀ ਉਹ ਵਹਾਉਣਾ। ਜਿਹੜਾ ਸੈਕਟਰੀਏਟ ਦੇ ਵਿੱਚ ਸਮਾਗਮ ਹੁੰਦਾ ਜੀ ਉਹ ਸਾਦਾ ਹੁੰਦਾ ਔਰ ਥੋੜੇ ਪੈਸਿਆਂ ਦੇ ਵਿੱਚ ਸਰ ਜਾਂਦਾ ਤੇ ਉੱਥੇ ਜਿਹੜੇ ਸੰਵਿਧਾਨ ਦੇ ਉਲਟ ਕੁਝ ਵੀ ਕੰਮ ਨਹੀਂ ਹੁੰਦਾ। ਜਦੋਂ ਕਿ ਏਦਾਂ ਜਦੋਂ ਖੁੱਲੇ ਥਾਂ ਦੇ ਉੱਤੇ ਸਮਾਗਮ ਕੀਤੇ ਜਾਂਦੇ ਨੇ ਉੱਥੇ ਪੈਸਾ ਜਿਹੜਾ ਅੰਨ੍ਹੇਵਾਹ ਵਹਾਇਆ ਜਾਂਦਾ ਜੀ, ਉੱਥੇ ਗੈਰ ਸੰਵਿਧਾਨਿਕ ਚੀਜ਼ਾਂ ਜਿਹੜੀਆਂ ਜੀ ਉਹ ਹੁੰਦੀਆਂ ਨੇ। ਜਦੋਂ ਲੋਕਾਂ ਨੇ ਚੁਣ ਕੇ ਤੁਹਾਨੂੰ ਜਿਸ ਜਗ੍ਹਾ ਦੇ ਵਾਸਤੇ ਭੇਜਿਆ ਉੱਥੇ ਹੀ ਇਹ ਸਮਾਗਮ ਹੋਣ ਤਾਂ ਬਿਹਤਰ ਹੈ ਜੀ। ਪਰ ਆਪਣੇ ਲਾਮ ਲਸ਼ਕਰ ਦੇ ਨਾਲ ਡਰਾਮਾ ਕਰਨਾ ਜਿਹੜਾ ਜੀ ਇਹ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਸਿਖਾਇਆ ਤੇ ਉਹੋ ਜਿਹਾ ਡਰਾਮੇ ਦੀ ਸ਼ੁਰੂਆਤ ਜਿਹੜੀ ਹੈ ਜੀ ਅੱਜ ਹਰਿਆਣੇ ਦੇ ਵਿੱਚ ਖੱਟਰ ਸਰਕਾਰ ਜਿਹੜੀ ਆ ਉਹ ਕਰ ਰਹੀ ਹੈ। ਇਹ ਸਮਝਿਆ ਜਾ ਰਿਹਾ ਕਿ 8 ਮੰਤਰੀ ਜਿਹੜੇ ਨੇ ਉਹਨਾਂ ਦੇ ਨਾਲ ਸਹੁੰ ਚੁੱਕਣਗੇ। ਪੰਚਕੂਲਾ ਦੇ ਮੇਲਾ ਗਰਾਊਂਡ ਦੇ ਵਿੱਚ ਇਹ 11 ਵਜੇ ਸਮਾਗਮ ਜਿਹੜਾ ਜੀ ਉਹ ਰੱਖਿਆ ਗਿਆ ਔਰ 1 ਲੱਖ ਲੋਕਾਂ ਦੇ ਉੱਤੇ ਪਹੁੰਚਣ ਦੀ ਸੰਭਾਵਨਾ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। ਚੰਡੀਗੜ੍ਹ ਦੇ ਏਅਰਪੋਰਟ ਤੋਂ ਜਿਹੜਾ ਜੀ ਲੈ ਕੇ ਪੰਚਕੂਲਾ ਦੇ ਸਮਾਗਮ ਤੱਕ ਜਿਹੜੇ ਜੀ ਸਾਰੀ ਰੋਡ ਜਿਹੜੀ ਆ ਉਹ ਬੰਦ ਕਰ ਦਿੱਤੀ ਗਈ ਆ, ਉਹ ਖਾਲੀ ਜਿਹੜੀ ਹੈ ਜੀ ਉਹ ਕਰਵਾ ਲਈ ਗਈ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਉਸ ਰੂਟ ਤੋਂ ਨਹੀਂ ਉੱਥੋਂ ਦੀ ਆਉਣਾ। ਜੀ ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਲਖਨਊ ਤੋਂ ਆ ਰਹੀ ਹੈ, ਜਿੱਥੇ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਉਹਨਾਂ ਨੇ ਸੈਂਸਰ ਫਾਰਮ ਰਿਮੋਟ ਸੈਂਸਿੰਗ ਦੇ ਪ੍ਰਧਾਨ ਜਿਹੜੇ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੀ ਬਦਸਲੂਕੀ ਸੀਗੀ ਉਸ ਨੂੰ ਵੇਖਦੇ ਹੋਏ 82 ਪ੍ਰਧਾਨ ਤੇ ਸਲਾਹਕਾਰ ਉਹਨਾਂ ਨੂੰ ਬਰਖਾਸਤ ਕਰ ਦਿੱਤਾ। ਐਕਚੁਅਲੀ ਜਿਹੜਾ ਹੈ ਨਾ ਜੀ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਅਖਿਲੇਸ਼ ਯਾਦਵ ਉਹਦਾ ਕੋਈ ਕੰਟਰੋਲ ਨਹੀਂ ਹੈਗਾ ਜੀ ਇਸ ਵੇਲੇ ਜਿਹੜੀਆਂ ਸਰਕਾਰ ਦੇ ਉੱਤੇ ਜੀ ਬਿਲਕੁਲ ਵੀ। ਤੋ ਇਸ ਕਰਕੇ ਜਿਹੜੇ ਦੂਜਿਆਂ ਨੂੰ ਦੋਸ਼ੀ ਠਹਿਰਾਉਣਾ ਜਾਂ ਦੂਜਿਆਂ ਦੇ ਉੱਤੇ ਤੋੜਾ ਜਿਹੜਾ ਜੀ ਇਹ ਝਾੜ ਦੇਣਾ ਇਹ ਸ਼ੁਰੂ ਤੋਂ ਹੀ ਰਿਹਾ ਜੀ ਇਹਨਾਂ ਦਾ। ਜਿਹੜੇ ਸਿਆਸੀ ਲੋਕ ਨੇ ਉਹਨਾਂ ਦਾ ਇਹ ਡਰਾਮਾ ਹੀ ਉਹਨਾਂ ਦਾ ਰਿਹਾ ਜੀ ਔਰ ਇਸੇ ਡਰਾਮੇ ਦਾ ਜਿਹੜਾ ਜੀ ਪਾਰਟ ਹੈ ਕਿਉਂਕਿ ਇਸ ਵੇਲੇ ਉਹ ਕੰਟਰੋਵਰਸੀ ਦੇ ਵਿੱਚ ਜਿਹੜਾ ਜੀ ਉਹ ਘਿਰਿਆ ਹੋਇਆ ਨਾ ਜੀ। ਜਿਹੜੇ ਇਹ 82 ਜਿਹੜੇ ਨੇ 82 ਦਰਜਾ ਪ੍ਰਾਪਤ ਜਿਹੜੇ ਰਾਜ ਮੰਤਰੀ ਨੇ ਉਹਨਾਂ ਨੂੰ ਬਰਖਾਸਤ ਉਹਨਾਂ ਨੇ ਜਿਹੜਾ ਜੀ ਕੀਤਾ। ਐਕਚੁਅਲੀ ਜਿਹੜੀਆਂ ਹੁਣ ਖੇਤਰੀ ਪਾਰਟੀਜ਼ ਨੇ ਨਾ ਜਿਨ੍ਹਾਂ ਦੇ ਮਾੜੇ ਦਿਨ ਆਏ ਹੋਏ ਨੇ ਜਿਹੜੀਆਂ ਹੌਲੀ ਹੌਲੀ ਖਾਤਮੇ ਵੱਲ ਨੂੰ ਵੱਧ ਰਹੀਆਂ ਉਹਨਾਂ ਦੇ ਵਿੱਚੋਂ ਸਮਾਜਵਾਦੀ ਪਾਰਟੀ ਵੀ ਜਿਹੜੀ ਹੈ ਜੀ ਉਹ ਇੱਕ ਹੈ ਉਹਨਾਂ ਦੇ ਵਿੱਚੋਂ ਕਿਉਂਕਿ ਉਹਨਾਂ ਨੂੰ ਖਤਰਾ ਹੁਣ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਖੇਤਰੀ ਸਿਆਸੀ ਪਾਰਟੀਆਂ ਨੇ ਛੋਟੀਆਂ ਉਹਨਾਂ ਨੂੰ ਬੀਜੇਪੀ ਦੇ ਦੈਂਤ ਤੋਂ ਜਿਹੜਾ ਜੀ ਉਹ ਖਤਰਾ ਆਉਣ ਲੱਗਿਆ ਜੀ ਹੌਲੀ ਹੌਲੀ। ਆਪਣੀ ਪੈਂਠ ਜਿਹੜੀ ਉਹ ਬਣਾਈ ਰੱਖਣ ਦੇ ਵਾਸਤੇ ਇਸ ਤਰ੍ਹਾਂ ਦਾ ਕਈ ਕੁਝ ਜਿਹੜਾ ਜੀ ਉਹ ਕਰਦੀ ਰਹਿੰਦੀ ਹੈ ਜਿਹੋ ਜਿਹਾ ਅਖਿਲੇਸ਼ ਯਾਦਵ ਨੇ ਕੀਤਾ ਜੀ। ਤੇ ਅਗਲੀ ਜਿਹੜੀ ਗੱਲ ਕਰਦੇ ਹਾਂ ਵੀ ਪੰਜਾਬ ਸਰਕਾਰ ਵੱਲੋਂ ਕਹਿ ਸਕਦੇ ਹਾਂ ਵੀ ਇੱਕ ਨਵਾਂ ਤੋਹਫਾ ਦੀਵਾਲੀ ਤੇ ਦੇ ਦਿੱਤਾ ਹੈ ਪੰਜਾਬ ਦੇ ਲੋਕਾਂ ਨੂੰ, ਬਿਜਲੀ ਹੋਰ ਮਹਿੰਗੀ ਕਰਤੀ ਹੈ। ਜੀ ਬਿਲਕੁਲ, ਇਹ ਜਿਹੜੀ ਬਿਜਲੀ ਹੈ ਜੀ ਇਹ ਹੋਰ ਮਹਿੰਗੀ ਕਰ ਦਿੱਤੀ ਗਈ ਹੈ ਔਰ ਸੂਬਾ ਜਿਹੜਾ ਜੀ ਉਹ ਪਹਿਲਾਂ ਹੀ ਜਿਹੜੀ ਸਭ ਤੋਂ ਮਹਿੰਗੀ ਬਿਜਲੀ ਆ ਉਹਨਾਂ ਦੇ ਵਿੱਚੋਂ ਇੱਕ ਹੈ ਜੀ ਜਿੱਥੇ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਆ ਉਹ ਵੇਚੀ ਜਾ ਰਹੀ ਹੈ। ਤੋ ਲੋਕਾਂ ਦੇ ਸਿਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਸਿਰ ਦੇ ਉੱਤੇ ਇੱਕ ਹੋਰ ਜਿਹੜਾ ਜੀ ਉਹ ਬੋਝ ਅੱਜ ਪੰਜਾਬ ਸਰਕਾਰ ਨੇ ਜਿਹੜਾ ਜੀ ਉਹ ਪਾ ਦਿੱਤਾ ਔਰ ਇਹ ਨਵਾਂ ਜਿਹੜਾ ਜੀ ਸੈਸ ਲਾ ਦਿੱਤਾ ਗਿਆ ਪੰਜਾਬ ਦੇ ਵਿੱਚ ਔਰ ਇਹ ਸੈਸ ਲੱਗਣ ਦੇ ਨਾਲ ਬਿਜਲੀ ਜਿਹੜੀ ਆ ਜੀ ਉਹ ਹੋਰ ਮਹਿੰਗੀ ਜਿਹੜੀ ਹੋ ਗਈ ਹੈ। ਲੋਕਾਂ ਦਾ ਕਚੂਮਰ ਜਿਹੜਾ ਜੀ ਉਹ ਪਹਿਲਾਂ ਹੀ ਇੱਥੇ ਨਿਕਲਿਆ ਪਿਆ। ਇਸ ਵਾਰੀ ਦੀਵਾਲੀ ਦੇ ਮੌਕੇ ਦੇ ਉੱਤੇ ਜਿਹੜਾ ਐਕਚੁਅਲੀ ਲੋਕਾਂ ਦਾ ਖਰੀਦਦਾਰੀ ਦੇ ਵਾਸਤੇ ਨਾ ਨਿਕਲਣਾ ਬਾਜ਼ਾਰਾਂ ਦੇ ਵਿੱਚ ਜਿਵੇਂ ਕਰਫਿਊ ਵਰਗਾ ਮਾਹੌਲ ਸੀਗਾ ਜੀ ਉਹ ਜਿਹੜਾ ਲੋਕਾਂ ਦਾ ਕਚੂਮਰ ਨਿਕਲਿਆ ਹੋਇਆ ਜਿਹੜਾ ਜੀ ਉਹਦੇ ਵੱਲ ਇਸ਼ਾਰਾ ਕਰਦਾ ਸੀਗਾ। ਹੁਣ ਜਿਹੜੀ ਸਨਅਤੀ ਤੇ ਘਰਾਂ ਦੇ ਵਿੱਚ ਵਰਤੀ ਜਾਣ ਵਾਲੀ ਜਿਹੜੀ ਬਿਜਲੀ ਹੈ ਜੀ ਉਹਦੇ ਵਿੱਚ FCA ਸਰਚਾਰਜ 2 ਪੈਸੇ ਪਰ ਯੂਨਿਟ ਜਿਹੜਾ ਜੀ ਉਹ ਲਾ ਦਿੱਤਾ ਗਿਆ। ਪਾਵਰਕੌਮ ਦੇ ਵੱਲੋਂ ਜੀ ਘਰਾਂ ਦੇ ਵਿੱਚ ਤੇ ਇੰਡਸਟਰੀ ਦੇ ਉੱਤੇ ਜਿਹੜੀ ਹੈ ਜੀ ਬਿਜਲੀ ਜਿਹੜੀ ਲਾਈ ਜਾਵੇ ਸਾਰਿਆਂ ਦੇ ਉੱਤੇ ਇਹ ਸੈਸ ਜਿਹੜਾ ਜੀ ਉਹ ਲਾ ਦਿੱਤਾ ਗਿਆ। ਅਜੇ ਪਹਿਲਾਂ ਹੀ ਜਿਹੜੀ ਇੰਡਸਟਰੀ ਹੈ ਜੀ ਉਹ ਤਾਂ ਰੌਲਾ ਰੱਪਾ ਪਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਉਹਨੂੰ ਬਚਾਇਆ ਜਾਵੇ ਪਰ ਪੰਜਾਬ ਸਰਕਾਰ ਹੈ ਜੀ ਉਹ ਇਸ ਚੀਜ਼ ਦੀ ਕੋਈ ਪਰਵਾਹ ਜਿਹੜੀ ਕਿਸੇ ਕਿਸਮ ਦੀ ਨਹੀਂ ਕਰ ਰਹੀ ਕਿ ਉਹਨੇ ਇੰਡਸਟਰੀ ਜਿਹੜੀ ਹੈ ਜੀ ਉਹ ਕਿਵੇਂ ਬਚਾਉਣੀ ਹੈ। ਸ਼ਾਇਦ ਜਿਹੜੀ ਪਾਵਰ ਸਰਪਲਸ ਹੈ ਜੀ ਉਸ ਪਾਸੇ ਵੱਲੋਂ ਸਰਕਾਰ ਇਸ ਤਰੀਕੇ ਨਾਲ ਕਦਮ ਚੁੱਕੂਗੀ ਕਿ ਘੰਟਾ ਡੇਢ ਘੰਟਾ ਲੋਕੀ ਜਿਹੜੀ ਬਿਜਲੀ ਬਾਲਿਆ ਕਰਨਗੇ ਤੇ ਬਸ ਫੇਰ ਕਹਿ ਦੂਗੀ ਸਰਕਾਰ ਦੇਖੋ ਜੀ ਬਿਜਲੀ ਸਰਪਲਸ ਕਰ। ਜੀ ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਜਿਹੜਾ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਆ ਉਹ ਜਿਹੜਾ ਆ ਇਹਨਾਂ ਸਾਰਿਆਂ ਦੇ ਲਈ ਇੱਕ ਚਿੱਟਾ ਹਾਥੀ ਸਾਬਿਤ ਹੋ ਰਿਹਾ। ਯਾਦ ਹੋਣਾ ਜੀ ਜਦੋਂ ਇਹ ਅਨੰਦਪੁਰ ਸਾਹਿਬ ਦੇ ਵਿੱਚ ਇਹ ਬਣਿਆ ਸੀਗਾ ਜਿਹੜਾ
ਨਸ਼ਾ ਛਡਾਊ ਸੈਂਟਰ, ਮੈਂ ਉਦੋਂ ਵੀ ਤੁਹਾਡੇ ਨਾਲ ਗੱਲ ਕੀਤੀ ਸੀਗੀ ਕਿ ਇੱਕ ਧਾਰਮਿਕ ਸਥਾਨ ਹੈ ਉੱਥੇ ਕੀ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਬਣਨਾ ਚਾਹੀਦਾ ਹੈ? ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ। ਅਨੰਦਪੁਰ ਸਾਹਿਬ ਜਿਹੜਾ ਧਾਰਮਿਕ ਪੱਖ ਤੋਂ ਉਹਦੀ ਬਹੁਤ ਉੱਚੀ ਇੱਕ ਜਗ੍ਹਾ ਹੈ ਜੀ, ਉੱਥੇ ਇਹ ਨਸ਼ਾ ਛਡਾਊ ਸੈਂਟਰ ਜਿਹੜਾ ਜੀ ਉਹ ਬਣਿਆ ਔਰ ਇਹਦੇ ਉੱਤੇ ਜਿਹੜਾ ਜੀ ਚੋਖਾ ਪੈਸਾ ਜਿਹੜਾ ਉਹ ਖਰਚ ਹੋਇਆ ਔਰ ਇਹ ਪੈਸਾ ਜਿਹੜਾ ਸੀਗਾ ਜੀ ਇਸ ਵੇਲੇ ਇੱਕ ਚਿੱਟਾ ਹਾਥੀ ਸਾਬਤ ਹੋ ਰਿਹਾ ਜੀ। ਚਿੱਟਾ ਹਾਥੀ ਇਸ ਕਰਕੇ ਸਾਬਤ ਹੋ ਰਿਹਾ ਜੀ ਕਿ ਨਾ ਤਾਂ ਉੱਥੇ ਕੋਈ ਡਾਕਟਰ ਨੇ ਜੀ ਰੱਖਣ ਵਾਸਤੇ, ਕੋਈ ਵੀ ਜਿਹੜਾ ਜੀ ਉੱਥੇ ਅਮਲਾ ਹੈ ਨੀਗਾ ਜੀ। 56 ਲੱਖ ਰੁਪਈਆ ਜਿਹੜਾ ਜੀ ਇਹ ਤੇ ਖਰਚਿਆ ਗਿਆ। ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਜੀ ਨਸ਼ਾ ਛਡਾਊ ਸੈਂਟਰ ਬਣਾਇਆ ਜਾਊਗਾ। ਇਹ ਆਪਣੇ ਆਪ ਦੇ ਵਿੱਚ ਇੱਕ ਮੂੰਹ ਤੇ ਚਪੇੜ ਆ ਪੰਜਾਬੀਆਂ ਦੇ ਕਿ ਹਰ ਜ਼ਿਲ੍ਹੇ ਦੇ ਵਿੱਚ ਸਰਕਾਰ ਜਿਹੜੀ ਹੈ ਜੀ ਉਹ ਨਸ਼ਾ ਛਡਾਊ ਸੈਂਟਰ ਬਣਾਉਣ ਦੇ ਵਾਸਤੇ ਤੁਰੀ ਹੋਈ ਹੈ। ਇਹ ਜਿਹੜਾ ਜੀ ਇਹਨੂੰ 56 ਲੱਖ ਰੁਪਈਏ ਇਹਦੇ ਉੱਤੇ ਖਰਚ ਕੇ ਹੁਣ ਇਹਨੂੰ ਤਾਲੇ ਜਿਹੜੇ ਨੇ ਉਹ ਲਾ ਦਿੱਤੇ ਗਏ ਨੇ। ਪੈਸਾ ਜਿਹੜਾ ਸੀ ਉਹ ਲੋਕਾਂ ਦਾ ਪੈਸਾ ਸੀਗਾ, ਉਹਨੂੰ ਬਰਾਬਰ ਕਰਕੇ ਜਿਹੜਾ ਜੀ ਰੱਖ ਦਿੱਤਾ। ਨਾ ਤਾਂ ਇਹਨਾਂ ਦੇ ਕੋਲੇ ਕੋਈ ਜਿਹੜਾ ਜੀ ਇਹਦੇ ਵਿੱਚ ਜਿਹੜਾ ਜੀ ਨਸ਼ਾ ਛਡਾਊ ਕੇਂਦਰ ਦੇ ਵਿੱਚ ਵਾਰਡ ਰੂਮ, ਕਾਉਂਸਲਿੰਗ ਰੂਮ, TV ਰੂਮ, ਰਸੋਈ, 2 ਸਟੋਰ ਜਿਹੜੇ ਨੇ ਉਹ ਬਣਾਏ ਹੋਏ ਨੇ। ਪਰ ਮੁਸ਼ਕਿਲ ਇਹ ਆ ਜੀ ਕਿ ਇੱਥੇ ਜਿਹੜਾ ਉਹ ਕਿੱਥੋਂ ਲਿਆਂਦਾ ਜਾਵੇ ਜੀ ਸਟਾਫ, ਜਿਹੜਾ ਜੀ ਉਹ ਸਟਾਫ ਲਿਆ ਕੇ ਕਿੱਥੋਂ ਜਿਹੜਾ ਜੀ ਉਹ ਇਹਨੂੰ ਚਲਾਇਆ ਜਾਵੇ। ਭਾਈ ਜੈਤਾ ਦੀ ਸਿਵਲ ਹਸਪੀਟਲ ਦੇ ਵਿੱਚ ਇਹ ਬਣਿਆ ਜੀ। ਕੋ ਭਾਈ ਜੈਤਾ ਜੀ ਦਾ ਵੀ ਕਿੱਦਾਂ ਨਾਮ ਹੈ, ਬਹੁਤ ਮੁਸ਼ਕਿਲ ਇਹ ਹੈ ਜੀ, ਪੁੱਛਣ ਵਾਲਾ ਕੋਈ ਨਹੀਂ ਹੈ ਕਿ ਕੀ ਭਾਈ ਜੈਤਾ ਜੀ ਨਸ਼ਾ ਛਡਾਊ ਸੈਂਟਰ ਜਦੋਂ ਇਹ ਕਿਹਾ ਜਾਵੇ ਤੇ ਆਪਣੇ ਆਪ ਦੇ ਵਿੱਚ ਕੀ ਸ਼ਰਮਨਾਕ ਗੱਲ ਨਹੀਂ ਹੈ ਜੀ? ਜੀ ਬਹੁਤ ਵੱਡੇ ਜਿਹੜੇ ਸਵਾਲ ਜਦੋਂ ਤੁਸੀਂ ਕਿਹਾ ਵੀ ਪੈਦਾ ਕਰਦੀ ਆ ਵੀ ਅਜਿਹੇ ਧਾਰਮਿਕ ਥਾਵਾਂ ਦੇ ਉੱਤੇ ਨਸ਼ੇ ਛਡਾਊ ਕੇਂਦਰਾਂ ਦਾ ਕੀ ਕੰਮ ਆ, ਜਦ ਕਿ ਨਸ਼ੇ ਜਿਹੜੇ ਆ ਹੋਣੇ ਹੀ ਨਹੀਂ ਚਾਹੀਦੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਸ ਟਾਈਮ ਵਿਵਾਦਾਂ ਦੇ ਵਿੱਚ ਜਿਹੜੇ ਕਲਾਕਾਰ ਹੁਣ ਜ਼ਿਆਦਾ ਆਉਣ ਲੱਗ ਗਏ ਆ। ਜੈਲੀ ਜਿਹੜਾ ਕਿ ਇੱਕ ਗਾਇਕ ਆ, ਤੇ ਪ੍ਰੀਤੋ ਟੌਪ 10 ਜਿਨ੍ਹਾਂ ਦਾ ਸ਼ਾਇਦ ਇੱਕ ਉੱਥੇ ਨਾਟਕ ਚੱਲਦਾ ਹੈ ਗਾਣਿਆਂ ਵਾਲਾ, ਉਹਨਾਂ ਦੇ ਵਿਆਹ ਦੇ ਸੰਬੰਧੀ ਜਿਹੜੇ ਹੋਰ ਜਿਹੜੇ ਨਵੇਂ ਖੁਲਾਸੇ ਆ ਰਹੇ ਆ। ਐਕਚੁਅਲੀ ਇਹ ਜਿਹੜੀ ਇੰਡਸਟਰੀ ਹੈ ਨਾ ਜੀ, ਚਾਹੇ ਮਿਊਜ਼ਿਕ ਦੀ ਹੈ ਚਾਹੇ ਫਿਲਮਾਂ ਦੀ ਹੈ, ਇਹ ਤਾਂ ਇੱਕ ਜਿਹੜੇ ਫੜੇ ਗਏ ਨੇ ਜੀ, ਜਿਹੜਾ ਜਿਹਦੇ ਉੱਤੇ ਪਰਚਾ ਦਰਜ ਹੋਇਆ। ਹਾਲਾਂਕਿ ਇਹਦੀ ਕਹਾਣੀ ਜਿਹੜੀ ਹੈ ਨਾ ਜੀ ਉਹ ਜਿਵੇਂ ਫਿਲਮ ਦੇ ਪਿੱਛੇ ਜਿਹੜੇ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਹੁੰਦੇ ਨੇ ਨਾ, ਉਹਨਾਂ ਨਾਵਾਂ ਦਾ ਬਹੁਤਿਆਂ ਦਾ ਪਤਾ ਨਹੀਂ ਹੁੰਦਾ। ਇਹਦੀ ਪਿਛਲੀ ਕਹਾਣੀ ਜਿਹੜੀ ਹੈ ਜੀ ਉਹ ਇੱਕ ਤਾਂ ਇਹ ਆ ਕਿ ਇਹ ਜਿਹੜੀ ਪ੍ਰੀਤੋ ਹੈ ਜੀ, ਪ੍ਰੀਤੋ ਟੌਪ 10 ਜਿਹੜੀ ਫੋਨ ਆਪਣੇ ਨੂੰ, ਉਹਨੇ ਪਹਿਲਾਂ ਵੀ ਵਿਆਹ ਕਰਾਇਆ ਸੀਗਾ ਜੀ ਹਰਜਿੰਦਰ ਸਿੰਘ ਕਿਸੇ ਸੋਢੀ ਦੇ ਨਾਲ। ਉਹਦਾ ਵੱਖਰਾ ਤਲਾਕ ਦਾ ਕੇਸ ਜਿਹੜਾ ਜੀ ਉਹਨੇ ਪਾਇਆ ਹੋਇਆ। ਬਿਨਾਂ ਤਲਾਕ ਲਏ ਤੋਂ ਇਹਨੇ ਜਰਨੈਲ ਉਰਫ ਜੈਲੀ ਜਿਹੜਾ ਸੀਗਾ ਜੀ ਉਹਦੇ ਨਾਲ ਵਿਆਹ ਕਰਾ ਲਿਆ ਤੇ ਹੁਣ ਉਹਦੇ ਉੱਤੇ ਤੇ ਉਹਦੇ ਨਾਲ ਦੇ ਸਾਥੀਆਂ ਦੇ ਉੱਤੇ ਰੇਪ ਦੇ ਜਿਹੜੇ ਆ ਜੀ ਉਹ ਦੋਸ਼ ਲਾਤੇ। ਇਹ ਕਿਹਾ ਕਿ ਉਹਦਾ ਵਿਆਹ ਨਹੀਂ ਹੋਇਆ, ਜਦੋਂ ਕਿ ਹੁਣ ਗ੍ਰੰਥੀ ਇੱਕ ਸਾਹਮਣੇ ਆਇਆ ਜੀ ਕਰੋੜਾਂ ਕਲਾ ਦਾ, ਉਹਨੇ ਪਿਕਚਰ ਵੀ ਜਿਹੜੀਆਂ ਦੇਤੀਆਂ, ਉੱਥੋਂ ਸਰਟੀਫਿਕੇਟ ਵੀ ਜਾਰੀ ਹੋਇਆ ਜੀ। ਸੋ ਸਰਟੀਫਿਕੇਟ ਵੀ ਜਾਰੀ ਹੋਇਆ, ਪਿਕਚਰਸ ਵੀ ਸਾਹਮਣੇ ਆ ਗਈਆਂ ਨੇ ਜੀ ਕਿ ਇਹਦਾ ਵਿਆਹ ਜਿਹੜਾ ਸੀਗਾ ਇਹਨਾਂ ਦਾ ਹੋਇਆ ਸੀਗਾ। ਜੈਲੀ ਕਹਿੰਦਾ ਮੇਰਾ ਵਿਆਹ ਕੋਈ ਨਹੀਂ ਹੋਇਆ। ਮੈਨੂੰ ਜਦੋਂ ਪਤਾ ਲੱਗਿਆ ਕਿ ਉਹ ਪਹਿਲਾਂ ਮੈਰਿਡ ਹੈ ਤੇ ਮੈਂ ਜਿਹੜਾ ਪਿੱਛਾ ਜਿਹੜਾ ਸੀ ਉਹ ਆਪਣਾ ਛੁਡਾ ਲਿਆ। ਇਹ ਤਾਂ ਪਿੱਛਾ ਨਹੀਂ ਛੁੱਟਦਾ। ਜਿਵੇਂ ਮੈਂ ਤੁਹਾਨੂੰ ਕਿਹਾ ਕਿ ਇਸ ਇੰਡਸਟਰੀ ਦੇ ਵਿੱਚ ਜੇ ਤੁਸੀਂ ਫੇਸਬੁੱਕ, ਟਵਿੱਟਰ ਦੇ ਉੱਤੇ ਰਹਿੰਦੇ ਹੋ ਤਾਂ ਪੰਜਾਬ ਦੇ ਵਿੱਚ ਇੱਕ ਜਿਹੜੇ ਟਵੀਟ ਜਾਂ ਸਟੇਟਸ ਤੁਹਾਨੂੰ ਅਕਸਰ ਪੜ੍ਹਨ ਨੂੰ ਮਿਲਦੇ ਆ ਕਿ ਗਾਣਿਆਂ ਦੀ ਰਿਕਾਰਡਿੰਗ ਦੇ ਵਾਸਤੇ ਤੁਰੰਤ ਲੜਕੇ ਲੜਕੀਆਂ ਦੀ ਜ਼ਰੂਰਤ ਹੈ, ਜਾਂ ਫਿਲਮਾਂ ਦੇ ਵਿੱਚ ਕੰਮ ਕਰਨ ਵਾਸਤੇ ਤੁਰੰਤ ਲੜਕੇ ਲੜਕੀਆਂ ਦੀ ਜ਼ਰੂਰਤ ਹੈ। ਇਸ ਨੰਬਰ ਤੇ ਜਿਹੜਾ ਜੀ ਉਹ ਕੰਟੈਕਟ ਕਰੋ। ਮੈਂ ਨਹੀਂ ਕਹਿੰਦਾ ਸਾਰੇ, ਪਰ ਬਹੁਤ ਸਾਰੇ ਜਿਹੜੇ ਨੇ ਜੀ ਉੱਥੇ ਸ਼ੋਸ਼ਣ ਜਿਹੜਾ ਉਹ ਹੋ ਰਿਹਾ, ਬਹੁਤ ਵੱਡੇ ਪੱਧਰ ਦੇ ਉੱਤੇ ਹੋ ਰਿਹਾ। ਕਿਤੇ ਪ੍ਰੀਤੋ ਟੌਪ 10 ਵਰਗੇ ਸ਼ੋਸ਼ਣ ਕਰੀ ਜਾਂਦੇ ਨੇ, ਕਿਤੇ ਜੈਲੀ ਵਰਗੇ ਜਿਹੜੇ ਉਹ ਸ਼ੋਸ਼ਣ ਕਰੀ ਜਾਂਦੇ ਨੇ, ਤੇ ਕਿਤੇ ਜਿਹੜੇ ਬਾਕੀ ਨੇ ਰਹਿੰਦੇ ਖੁੰਦੇ ਉਹ ਸ਼ੋਸ਼ਣ ਜਿਹੜਾ ਜੀ ਉਹ ਕਰੀ ਜਾ ਰਹੇ ਨੇ। ਜਿਹੜੀ ਕੈਮਰੇ ਦੇ ਅੱਗੇ ਆਉਣ ਦੀ ਹੋੜ ਜਿਹੜੀ ਆ ਕੋਈ ਨਵੀਂ ਨਹੀਂ ਆ ਕੁੜੀਆਂ ਮੁੰਡਿਆਂ ਦੇ ਵਿੱਚ, ਬੜੀ ਪੁਰਾਣੀ ਹੈ। ਪਰ ਇੱਥੇ ਸ਼ੋਸ਼ਣ ਜਿਹੜਾ ਜੀ ਬੜੇ ਹਾਈ ਲੈਵਲ ਦਾ ਇਸ ਵੇਲੇ ਹੋ ਰਿਹਾ ਜੀ, ਬਹੁਤ ਹਾਈ ਲੈਵਲ ਦਾ ਸ਼ੋਸ਼ਣ ਹੋ ਰਿਹਾ ਜੀ। ਬਿਲਕੁਲ, ਹਰ ਇੱਕ ਇਸ ਚਕਾਚੌਂਧ ਦੀ ਦੁਨੀਆ ਦੇ ਵਿੱਚ ਆਉਣਾ ਚਾਹੁੰਦਾ, ਆਪਣਾ ਨਾਮ ਜਿਹੜਾ ਬਣਾਉਣਾ ਚਾਹੁੰਦਾ ਆ, ਤੇ ਇਹ ਸ਼ਾਰਟਕਟ ਜਦੋਂ ਅਪਣਾਉਂਦੇ ਆ ਤੇ ਫਿਰ ਇਹੋ ਜਿਹੇ ਕੰਮਾਂ ਦੇ ਵਿੱਚ ਫਸ ਵੀ ਜਾਂਦੇ ਆ। ਕਈਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਜਾਣ ਬੁੱਝ ਕੇ ਇਸ ਵਿੱਚ ਪੈਰ ਧਰਦੇ ਨੇ। ਅਗਲੀ ਜਿਹੜੀ ਗੱਲ ਕਰਦੇ ਆ, ਜਿਹੜੇ ਕਿ ਇਸ ਟਾਈਮ ਇੱਛਾ ਬਣਾ ਕੇ ਬੈਠੇ ਨੇ ਵੀ ਮੈਂ ਮਹਾਰਾਸ਼ਟਰ ਦਾ ਮੁੱਖ ਮੰਤਰੀ ਬਣੂੰਗਾ, ਗਡਕਰੀ ਜੀ, ਉਹ ਜਿਹੜੇ ਬਗੈਰ ਹੈਲਮਟ ਤੋਂ ਜਿਹੜੇ ਆ ਜੀ ਸਕੂਟਰ ਚਲਾਉਂਦੇ ਪਾਏ ਗਏ, ਤਸਵੀਰਾਂ ਜਿਹੜੀਆਂ ਅਖਬਾਰਾਂ 'ਚ ਵੀ ਆ ਗਈਆਂ ਆ, ਇਸ ਟਾਈਮ ਕਾਫੀ ਵੱਡਾ ਵਿਵਾਦ ਬਣ ਰਿਹਾ। ਦੇਖੋ, ਸਾਡੇ ਇੱਥੋਂ ਦੀਆਂ ਜਿਹੜੀਆਂ ਬਣਨ ਵਾਲੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਵੀ ਜਿਹੜਾ ਤੁਸੀਂ ਦੇਖਿਆ ਹੋਣਾ, ਹੀਰੋ ਹੋ ਗਿਆ ਜਾਂ ਜਿਹੜੇ ਬਾਕੀ ਹੋ ਗਏ, ਉਹ ਕਦੀ ਸੀਟ ਬੈਲਟ ਨਹੀਂ ਲਾਉਂਦੇ ਜੀ। ਜੇ ਤੁਸੀਂ ਵਿਦੇਸ਼ੀ ਫਿਲਮਾਂ ਦੇਖੋ ਉਹਦੇ ਵਿੱਚ ਸੀਟ ਬੈਲਟ ਵਗੈਰਾ ਜਿਹੜਾ ਜੀ ਉਹ ਅਕਸਰ ਹੀ ਲਾਉਂਦੇ ਨੇ ਜੀ ਪਹਿਲਾਂ, ਕਿਉਂਕਿ ਉਹ ਇਹੋ ਜਿਹੀ ਚੀਜ਼ ਜਿਹੜੀ ਪ੍ਰਮੋਟ ਕਰਦੇ ਨੇ। ਇੱਥੇ
ਮਿੰਟ ਕੁ ਦੀ ਪਹਿਲਾਂ ਮੂਵੀ ਵੀ ਦਿਖਾ ਦਿੱਤੀ ਜਾਂਦੀ ਹੈ ਕਿ ਜਿਹੜਾ ਨਸ਼ਾ ਕਰਨਾ ਉਹ ਸਿਹਤ ਲਈ ਹਾਨੀਕਾਰਕ ਹੈ, ਜਦੋਂ ਕਿ ਉਹਦੇ 'ਚ ਪੈਗ ਤੇ ਪੈਗ ਚੁੱਕੀ ਜਾਂਦਾ ਜੀ ਬੰਦਾ ਜਿਹੜਾ ਫਿਲਮਾਂ 'ਚ ਕੰਮ ਕਰਨ ਵਾਲਾ ਜਾਂ ਸਿਗਰਟ ਨੋਸ਼ੀ ਜਿਹੜੀ ਹੈ ਜੀ ਉਹ ਸ਼ਰੇਆਮ ਕਰਦਾ ਹੈ। ਜੀ ਜੀ। ਜਦੋਂ ਟਰਾਂਸਪੋਰਟ ਮੰਤਰੀ ਜਿਹੜਾ ਇਹ ਕਹੇ ਕਿ ਅਸੀਂ ਸਖਤ ਕਾਨੂੰਨ ਜਿਹੜੇ ਆ ਜੀ ਉਹ ਲਿਆ ਰਹੇ ਆ ਜਿਹੜੇ ਟ੍ਰੈਫਿਕ ਦੇ ਰੂਲ ਰੈਗੂਲੇਸ਼ਨ ਦੇ ਵਾਸਤੇ, ਤੇ ਜਦੋਂ ਉਹਨੇ ਸਕੂਟਰ ਚਲਾਉਣ ਦੀ ਉਹਦੀ ਵਾਰੀ ਆਵੇ ਤੇ ਉਹ ਬਿਨਾਂ ਹੈਲਮਟ ਤੋਂ ਜਿਹੜਾ ਜਾਵੇ ਜੀ, ਕੇਂਦਰ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਜਿਹੜੇ ਨੇ ਜੀ ਉਹ 2 ਵੀਲਰ ਦੇ ਉੱਤੇ ਗਏ, ਹੈਲਮਟ ਉਹਨਾਂ ਨੇ ਜਿਹੜਾ ਜੀ ਉਹ ਪਾਇਆ ਨੀਗਾ। ਜਿਹੜੇ ਇਹ ਕਹਿੰਦੇ ਆ ਕਿ ਬਿਨਾਂ ਹੈਲਮਟ ਤੋਂ ਹੁਣ ਜੁਰਮਾਨਾ ਜਿਹੜਾ ਜੀ ਉਹ ਬਹੁਤ ਹੋ ਜਾਊਗਾ। ਗਏ ਵੀ ਕਿੱਥੇ, ਉਹ RSS ਦੇ ਮੁੱਖ ਦਫ਼ਤਰ ਦੇ ਵਿੱਚ। ਜੀ ਜੀ। ਔਰ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਸੀਗਾ ਜੀ ਸੰਘ ਪਰਿਵਾਰ ਜਿਹੜਾ ਸੀ ਉਹ ਤੋਂ ਪਰਮਿਸ਼ਨ ਲੈਣੀ ਸੀ ਸ਼ਾਇਦ ਵੀ ਕਿ ਅੱਗੋਂ ਕੀ ਕਰਨਾ। ਖੱਟੜ ਮੁੱਖ ਮੰਤਰੀ ਬਣਦੇ ਨੇ ਤਾਂ ਮੁੱਖ ਮੰਤਰੀ ਬਣਦਿਆਂ ਸਾਰ ਜਿੱਥੇ ਹਾਜ਼ਰੀ ਲਵਾਉਣ ਜਾਂਦੇ ਨੇ ਉਹ RSS ਦਾ ਜਿਹੜਾ ਮੰਤਰਾਲਾ ਜੀ, RSS ਬਾਕੀਆਂ ਨੂੰ ਤਾਂ ਅਕਲ ਬਹੁਤ ਦਿੰਦੀ ਹੈ, ਇਹਨਾਂ ਲੋਕਾਂ ਨੂੰ ਪਤਾ ਨਹੀਂ ਅਕਲ ਜਿਹੜੀ ਉਹ ਕਦੋਂ ਦੇਊਗੀ ਕਿ ਜੇ ਉਹ ਏਦਾਂ ਹੀ ਲੋਕਾਂ ਦੇ ਵਾਸਤੇ ਉਹ ਕੀ ਕਹਿਣਗੇ ਜੀ ਜਦੋਂ ਆਪ ਉਹ ਬਿਨਾਂ ਹੈਲਮਟ ਤੋਂ ਜਿਹੜਾ 2 ਵੀਲਰ ਚਲਾਈ ਜਾ ਰਹੇ। ਜੀ ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਅਸਲੇ ਚੋਰੀ ਦੀ, ਪਿਛਲੇ ਦਿਨੇ ਜਿਹੜੀ ਗੱਲਬਾਤ ਸਾਹਮਣੇ ਆਈ ਸੀ ਉਸ ਦੇ ਵਿੱਚ ਅਕਾਲੀ ਦਲ ਦੇ ਇੱਕ ਮੈਂਬਰ ਆ ਉਸ ਦਾ ਨਾਮ ਆ ਰਿਹਾ ਹੈ। ਐਕਚੁਅਲੀ ਕੱਲ ਬਾਦਲ ਸਾਹਿਬ ਵੀ ਥੋੜਾ ਖਫਾ ਹੋ ਗਏ ਇਸ ਗੱਲ ਨੂੰ ਲੈ ਕੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਕਿ ਇੱਕ ਜਿਹੜਾ ਹੈਗਾ ਤੁਹਾਡੇ ਨੇੜਲਾ ਜਥੇਦਾਰ ਉਹਦਾ ਕਿਉਂ ਉਹਦਾ ਨਾਮ ਜਿਹੜਾ ਜੀ ਇਹਦੇ ਵਿੱਚ ਆ ਰਿਹਾ, ਤਾਂ ਉਹਨਾਂ ਨੇ ਉਹ ਬੜੇ ਇੱਕਦਮ ਔਖੇ ਹੋ ਗਏ ਜੀ। ਇਹ ਜਿਹੜੀਆਂ ਉਹਨਾਂ ਨੇ ਖਰੀਆਂ ਖੋਟੀਆਂ ਸੀਗੀਆਂ ਉਹ ਮੀਡੀਆ ਵਾਲਿਆਂ ਨੂੰ ਵੀ ਜਿਹੜਾ ਜੀ ਉਹ ਸੁਣਾ ਦਿੱਤਾ ਜੀ ਕਿ ਏਦਾਂ ਦੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਕਿਹਾ ਕਿ ਜਿਹੜਾ ਜੀ ਉਹ ਤਾਂ ਇੱਕ ਬਹੁਤ ਫੇਮਸ ਜਿਹੜਾ ਵਰਕਰ ਆ, ਉਹ ਤਾਂ ਜਥੇਦਾਰ ਆ ਏਰੀਏ ਦਾ ਜੀ, ਪਰ ਪੁਲਿਸ ਜਿਹੜੀ ਹੈ ਜੀ ਉਸ ਜਥੇਦਾਰ ਦੀ ਭਾਲ ਇਸ ਵੇਲੇ ਕਰ ਰਹੀ ਹੈ ਯੂਥ ਅਕਾਲੀ ਨੇਤਾ ਨਰੂਆਣਾ। ਇਹਦੀ ਜਿਹੜੀ ਜੀ ਲੱਭਣ ਦੇ ਵਾਸਤੇ ਪੁਲਿਸ ਨੇ ਕਈ ਜਗ੍ਹਾ ਤੇ ਛਾਪੇਮਾਰੀ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੇ ਵਿਦੇਸ਼ੀ ਹਥਿਆਰਾਂ ਵਾਲਾ ਮਾਮਲਾ ਹੈ ਉਹਦੇ ਵਿੱਚ ਇਹ ਪੁਲਿਸ ਨੂੰ ਜਿਹੜਾ ਜੀ ਉਹ ਲੋੜੀਂਦਾ। ਨਰੂਆਣਾ ਨੇ 2012 ਦੇ ਵਿੱਚ ਪੁਲਿਸ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਜਿਹੜੀਆਂ ਸੀ ਪਾ ਕੇ ਬਠਿੰਡਾ ਹਸਪੀਟਲ ਦੇ ਵਿੱਚੋਂ ਇੱਕ ਅਪਰਾਧੀ ਜਿਹੜਾ ਸੀ ਗੁਰਵਿੰਦਰ ਬਿੰਦੂ ਉਹਨੂੰ ਭਜਾ ਦਿੱਤਾ ਸੀਗਾ। ਲੋਕ ਸਭਾ ਚੋਣਾਂ ਦੇ ਦੌਰਾਨ ਉਹ ਜਿਹੜੇ ਵਿਕਰਮ ਸਿੰਘ ਮਜੀਠੀਆ ਨੇ ਉਹਦੇ ਨਾਲ ਉਹਨੂੰ ਕਈ ਜਗ੍ਹਾ ਤੇ ਦੇਖਿਆ ਗਿਆ ਸੀ ਜਦੋਂ ਉਹ ਪੁਲਿਸ ਨੂੰ ਲੋੜੀਂਦਾ। ਉਹਨੂੰ ਜਿਹੜਾ ਜੀ ਤਲਵੰਡੀ ਸਾਬੋ ਦੀ ਜਿਹੜੀ ਚੋਣ ਸੀਗੀ ਉਸ ਤੋਂ ਪਹਿਲਾਂ ਫੜ ਲਿਆ ਗਿਆ ਸੀਗਾ ਜੀ, ਹੁਣ ਫੇਰ ਫਰਾਰ ਆ ਜੀ। ਉਹ ਇਹ ਬਾਰ-ਬਾਰ ਫਰਾਰ ਜਿਹੜਾ ਜੀ ਉਹ ਕਿਵੇਂ ਹੋਈ ਜਾਂਦਾ, ਫਿਰ ਪੁਲਿਸ ਨੂੰ ਕਿਵੇਂ ਜਿਹੜਾ ਜੀ ਇਸ ਵੇਲੇ ਲੋੜੀਂਦਾ। ਜਿਹੜੇ ਇਸ ਹਥਿਆਰਾਂ ਵਾਲੇ ਮਾਮਲੇ ਦੇ ਵਿੱਚ ਜਿਹੜੇ ਕੁਝ ਬੰਦੇ ਫੜੇ ਗਏ ਨੇ ਉਹਦੇ ਬਾਰੇ ਇਹ ਪਤਾ ਲੱਗਿਆ ਕਿ ਉਹਨਾਂ ਨੇ ਕੁਝ ਹੋਰ ਖੁਲਾਸੇ ਕੀਤੇ ਨੇ ਕਿ ਜਿਹੜੇ ਹੋਰ ਕਈ ਜਿਹੜੇ ਅਸਲੇ ਦੇ ਡਿਪੂ ਨੇ ਉਹਨਾਂ ਤੋਂ ਵੀ ਲੁੱਟ ਖਸੁੱਟ ਜਿਹੜੀ ਆ ਜੀ ਉਹ ਹੋਈ ਹੈ। ਅਸਲੇ ਡਿਪੂ ਵਾਲੇ ਵੀ ਇਸ ਮਾਮਲੇ ਦੇ ਵਿੱਚ ਚਰਚਾ ਦੇ ਵਿੱਚ ਨੇ ਕਿ ਉਹਨਾਂ ਕੋਲੇ ਇਹ ਵਿਦੇਸ਼ੀ ਹਥਿਆਰ ਜਿਹੜੇ ਨੇ ਉਹ ਕਿੱਥੋਂ ਆ ਗਏ। ਸੋ ਇਹ ਕਿਹਾ ਜਾ ਰਿਹਾ ਕਿ ਪੁਲਿਸ ਜਿਹੜੀ ਹੈ ਜੀ ਇਸ ਮਾਮਲੇ ਦੇ ਵਿੱਚ ਕਈ ਹੋਰ ਖੁਲਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕਦੀ ਆ। ਹੁਣ ਤਾਂ ਇਹ ਹੋ ਹੀ ਗਿਆ ਵੀ ਜਿੱਥੇ ਕਿਤੇ ਕ੍ਰਾਈਮ ਆ ਉੱਥੇ ਕਿਸੇ ਨਾ ਕਿਸੇ ਜਥੇਦਾਰ ਦਾ ਨਾਮ ਜ਼ਰੂਰ ਆ ਜਾਂਦਾ, ਅਕਾਲੀ ਜਥੇਦਾਰ ਦਾ। ਜੀ ਬਿਲਕੁਲ। ਤੇ ਸਰੋਤਿਓ ਇਹ ਸੀਗੀਆਂ ਜਿਹੜੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕੀਤੀ। ਤੇ ਬਲਤੇਜ ਬੰਨੂ ਜੀ ਜਾਣ ਤੋਂ ਪਹਿਲਾਂ ਅੱਜਨਾਮਾ ਤੇ ਨਾਲ ਹਿੰਦ ਦੇ ਰੇੜਕਾ ਪਾਕ ਪਾਇਆ ਕੋਈ ਉਸ ਦਾ ਨਿਕਲਿਆ ਹੱਲ ਹੈ ਨਾ ਜੀ। ਨਾਲ ਹਿੰਦ ਦੇ ਰੇੜਕਾ ਪਾਕ ਪਾਇਆ ਕੋਈ ਉਸ ਦਾ ਨਿਕਲਿਆ ਹੱਲ ਹੈ ਨਾ, ਵਧਣਾ ਹਿੰਦ ਨੇ ਚਾਰਨੀ ਕਦਮ ਅੱਗੇ, ਸਕਣਾ ਪਾਕ ਵੀ ਕਦਮ ਦੋ ਮੱਲ ਹੈ ਨਾ। ਜਿੱਥੋਂ ਨਾਲ ਈਰਾਨ ਦੇ ਪਾਕ ਜੁੜਦਾ ਅਮਰ ਉੱਥੇ ਸਰਹੱਦਾਂ ਦੇ ਵੱਲ ਹੈ ਨਾ। ਮੀਟਿੰਗ ਪਾਕ ਈਰਾਨ ਦੀ ਹੋਈ ਉੱਥੇ ਸਿਰੇ ਉੱਥੇ ਵੀ ਚੜੀ ਕੋਈ ਗੱਲ ਹੈ ਨਾ। ਉਧਰ ਕਹਿੰਦੇ ਨੇ ਸਾਫ਼ ਅਫਗਾਨ ਵਾਲੇ ਲਾਉਣੋਂ ਪਾਕ ਚੁਆਤੀਆਂ ਰਹੇ ਹੈ ਨਾ। ਉਧਰ ਕਹਿੰਦੇ ਨੇ ਸਾਫ਼ ਅਫਗਾਨ ਵਾਲੇ ਲਾਉਣੋਂ ਪਾਕ ਚੁਆਤੀਆਂ ਰਹੇ ਹੈ ਨਾ। ਝਗੜਾ ਪਾਕ ਦਾ ਨਾਲ ਗਵਾਂਢੀਆਂ ਦੇ ਕਿਸੇ ਬਾਹੀ ਵੀ ਚੈਨ ਨਾਲ ਬਹੇ ਹੈ ਨਾ। ਜੀ ਬਹੁਤ ਜਿਹੜਾ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਹਨਾਂ ਖਬਰਾਂ ਦੇ ਉੱਤੇ ਝਾਤ ਮਾਰੀ। ਬਹੁਤ ਸ਼ੁਕਰੀਆ। ਅਗਲੇ ਪ੍ਰੋਗਰਾਮ ਤੱਕ ਲਈ ਧੰਨਵਾਦ ਤੇ ਸਤਿ ਸ੍ਰੀ ਅਕਾਲ। ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਹੀ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਆਪ ਸਭ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਮਿਲਾਂਗੇ। ਉਦੋਂ ਤੱਕ ਲਈ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ,
ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ, ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ, ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ, ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਟੈਲੀਸੋਟੋ ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ੁਗਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408 272 5200 4082725200 ਜਾਂ 408 722 7698 408722 7698।